ਹੁਣ ਇੰਡੀਆ ਦਾ ਤਾਂ ਆਲਮੋਸਟ 80% ਤੇਲ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਚੋਂ ਆਉਂਦਾ ਹੈ। ਹੁਣ ਈਰਾਨ ਨੇ ਕੋਈ ਪਬਲਿਕਲੀ ਤਾਂ ਨੈਗੇਟਿਵਿਟੀ ਨਹੀਂ ਕੀਤੀ ਵੀ ਇੰਡੀਆ ਦੇ ਖਿਲਾਫ ਕੋਈ ਬਿਆਨ ਦਿੱਤਾ, ਪਰ ਅਬਜ਼ਰਵ ਤਾਂ ਉਹਨਾਂ ਨੇ ਕੀਤਾ ਕਿ ਵੀ ਉੱਥੇ 48 ਘੰਟੇ ਪਹਿਲਾਂ ਇਜ਼ਰਾਈਲ ਗਿਆ ਹੈ। ਫਿਰ ਨਾ ਖਮੀਨਾਈ ਦੇ ਮਰਨ ਦਾ ਅਫਸੋਸ, ਨਾ ਉਹ ਛੋਟੀਆਂ ਬੱਚੀਆਂ ਦੇ ਮਾਰੇ ਜਾਣ ਦਾ ਅਫਸੋਸ। ਹੁਣ ਇੰਡੀਆ ਇਹ ਸਮਝਦਾ ਸੀ ਕਿ ਜੀ ਮੈਂ ਸਾਡੇ ਨੂੰ ਤਾਂ ਵੀ ਹੈ, ਸਾਨੂੰ ਕੀ ਫਰਕ ਪੈਂਦਾ। ਹੁਣ ਹਾਲ ਇਸ ਵੇਲੇ ਇਹ ਹੈ ਕਿ 28 ਇੰਡੀਅਨ ਵੈਸਲਸ ਵਿਦ 778 seafarers on board stuck in Persian Gulf। कि भी ईरान breaks silence after reports that claim Tehran allowed Indian oil tanker through Strait of Hormuz। ईरान ने कहा भी ਅਸੀਂ ਕੋਈ ਜਿਹੜਾ ਇੰਡੀਅਨ ਸ਼ਿਪ ਵਾਲਿਆਂ ਨੂੰ ਜਿਹੜਾ ਅਸੀਂ ਕੋਈ ਅਲਾਉ ਨਹੀਂ ਕੀਤਾ, ਔਰ ਇਸ ਦੇ ਉਲਟ ਹੋਇਆ ਇਹ ਕਿ ਥਾਈਲੈਂਡ ਦਾ ਇੱਕ ਜਹਾਜ਼ ਜਿਹੜਾ ਕਿ ਆਇਲ ਇੰਡੀਅਨ ਸੀ ਲੇਕਿਨ ਉਹ ਥਾਈ ਸੀ, ਉਹ ਆਪਣੇ ਝੰਡੇ ਨਾਲ ਗੁਜ਼ਰੇ, ਉਹਦੇ ਤੇ ਅਟੈਕ ਕਰਤਾ ਉਹਨਾਂ ਨੇ। US investigates India and China for unfair trade practices as Trump tries to replace tariffs blocked by Supreme Court। ਇਹ ਅਮਰੀਕਾ ਤੋਂ ਵੀ ਛੱਤਰ ਖਾ ਰਹੇ ਨੇ ਚੰਗੀ ਤਰ੍ਹਾਂ, ਉਹਨਾਂ ਨੇ ਧੌਣ ਤੇ ਗੋਡਾ ਰੱਖਿਆ ਹੋਇਆ। ਤੇ ਉਧਰ ਈਰਾਨ ਨੇ ਅਜੇ ਤਾਂ ਉਹਨਾਂ ਨੂੰ ਗੁੱਗਲ ਦੀ ਧੂਣੀ ਮਾੜੀ ਜਿਹੀ ਦਿੱਤੀ ਹੈ ਤੇ ਉਹਨਾਂ ਨੂੰ ਚੀਕਾਂ ਨਿਕਲ ਰਹੀਆਂ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ, ਜੰਗ ਦੇ ਹਵਾਲੇ ਨਾਲ, ਕਿ ਈਰਾਨ ਦੇ ਖਿਲਾਫ ਅਮਰੀਕਾ ਇਜ਼ਰਾਈਲ ਦੀ ਜੰਗ ਵਿੱਚ ਭਾਰਤ ਦਾ ਬਹੁਤ ਮਾੜਾ ਹਾਲ ਹੈ। ਇੱਕ ਪਾਸੇ ਈਰਾਨ ਉਸ ਤੇ ਗੁੱਸਾ ਹੈ, ਦੂਸਰੇ ਪਾਸੇ ਅਮਰੀਕਾ ਵੱਲੋਂ ਭਾਰਤ ਦੇ ਖਿਲਾਫ ਗੈਰ ਇਖਲਾਕੀ ਵਪਾਰਕ ਗਤੀਵਿਧੀਆਂ ਦੀ ਜਾਂਚ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਸਾਡੀ ਬੜੀ ਅਮੀਰ ਜ਼ਬਾਨ ਹੈ, ਲਗਭਗ 5000 ਸਾਲ ਪਹਿਲਾਂ ਤੋਂ, ਔਰ ਇਹਦੇ ਬਾਵਜੂਦ ਕਿ ਹੁਣ ਤੱਕ ਸਟੇਟ ਪੈਟਰਨੇਜ ਪੰਜਾਬੀ ਨੂੰ ਨਹੀਂ ਸੀ ਮਿਲੀ। 1966 ਦੇ ਵਿੱਚ ਹੀ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਿਆ, ਪਰ ਇਹਦੇ ਬਾਵਜੂਦ ਜਿਹੜੀ ਪੰਜਾਬੀ ਜ਼ਬਾਨ ਦੀ ਸਰਵਾਈਵਲ ਹੈ, ਇਹ ਲੋਕਾਂ ਦੀ ਜ਼ਬਾਨ ਹੋਣ ਦੇ ਨਾਤੇ ਔਰ ਹਰ ਚੀਜ਼ ਦੇ ਲਈ ਖੁੱਲ੍ਹ ਕੇ ਸਾਡੇ ਕੋਲ ਹੱਸਣ ਦੀ ਗੱਲ ਹੈ, ਰੋਣ ਦੀ ਗੱਲ ਹੈ, ਜਿਹੜਾ ਵਿਅੰਗ ਕਰਨ ਦੀ ਗੱਲ ਹੈ। ਔਰ ਜਦੋਂ ਅਸੀਂ ਕਿਸੇ ਦਾ ਸਿਆਸੀ ਤੌਰ ਦੇ ਉੱਤੇ ਅੰਗਰੇਜ਼ੀ ਦੇ ਲਈ ਲਫ਼ਜ਼ ਕੋਈ ਕਨਫਿਊਜ਼ਨ, ਕੋਈ ਡਾਈਕਾਟਮੀ ਜਾਂ ਦੂਸਰੇ ਲਫ਼ਜ਼ ਨੇ, ਪਰ ਸਾਡੇ ਜ਼ਬਾਨ 'ਚ ਆਪਣੀ ਗੱਲ ਕਰਨ ਦਾ ਸਵਾਦ ਹੁੰਦਾ ਹੈ ਜੀ, ਇਹ ਜੀ ਦੋਗਲਾ ਬੰਦਾ ਹੈ, ਦੋਗਲੇ 'ਤੇ ਇਤਬਾਰ ਨਹੀਂ ਹੈ। ਜਾਂ ਜਦੋਂ ਇਹ ਹੁੰਦਾ ਹੈ ਕਿ ਜੀ ਜਿਹੜਾ ਦੋ ਬੇੜੀਆਂ 'ਤੇ ਪੈਰ ਰੱਖੇ ਉਹ ਡੁੱਬਦਾ ਹੀ ਹੁੰਦਾ, ਜਾਂ ਇਹ ਕਹਿਣਗੇ ਜੀ ਦੋ ਘਰਾਂ ਦਾ ਪ੍ਰਾਹੁਣਾ ਹਮੇਸ਼ਾ ਭੁੱਖਾ ਰਹਿੰਦਾ, ਉਹਨੂੰ ਲੱਗਦਾ ਵੀ ਉੱਥੋਂ ਖਾਏਗਾ ਉੱਥੋਂ ਖਾਏਗਾ, ਉਹ ਵਿਚਾਰਾ ਭੁੱਖਾ ਹੀ ਸੌਂਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਹੜੇ ਪਹਿਲੇ ਰੂਲਰ ਰਹੇ, ਭਾਵੇਂ ਸਿੱਖਾਂ ਦੇ ਮਾਮਲੇ 'ਚ ਤਾਂ ਉਹ ਨਹਿਰੂ ਹੋਏ ਔਰ ਇੰਦਰਾ ਗਾਂਧੀ ਤੱਕ ਪਹੁੰਚਦਿਆਂ ਤਾਂ ਨਫ਼ਰਤ ਦੀ ਅਖੀਰ ਸੀ ਜਿਹਨੇ ਘੱਲੂਘਾਰਾ ਜੂਨ 84 ਕੀਤਾ। ਲੇਕਿਨ ਇੱਕ ਉਹਨਾਂ ਨੂੰ ਕ੍ਰੈਡਿਟ ਦੇਣਾ ਹੋਏਗਾ ਕਿ ਵੀ ਉਹਨਾਂ ਨੇ ਆਪਣੇ ਮੁਲਕ ਦੀ ਹਾਲਤ ਦੇਖਦਿਆਂ ਕਿ ਵੀ ਅਸੀਂ ਕਿੰਨੇ ਜੋਗੇ ਹਾਂ, ਗਰੀਬੀ ਦੇ ਮਾਰੇ ਹੋਏ, ਝੰਬੇ ਹੋਏ, ਦੂਜੇ ਤੀਜੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਦੋ ਖੈਮੇ ਬਣ ਗਏ ਸੀ ਜਿਹਨੂੰ ਕੋਲਡ ਵਾਰ ਕਹਿੰਦੇ ਨੇ। ਸੋ ਉਹਨਾਂ ਨੇ, ਨਹਿਰੂ ਨੇ ਜਿਹੜਾ ਉਹ ਪਹਿਲਾਂ 47 ਤੋਂ ਬਾਅਦ ਜਿਹਨੇ ਇੰਡੀਆ ਦੀ ਫੋਰਨ ਪਾਲਿਸੀ ਨੂੰ ਸ਼ੇਪ ਦਿੱਤੀ, ਉਹਨੇ ਨੌਨ ਅਲਾਈਨਮੈਂਟ ਦੀ ਲਾਈਨ ਲਈ, ਨੌਨ ਅਲਾਈਨਡ ਮੂਵਮੈਂਟ ਖੜੀ ਕਰ ਦਿੱਤੀ। ਬਹੁਤ ਸਾਰੇ ਹੋਰ ਮੁਲਕ ਵੀ, ਮਤਲਬ ਸੀ ਵੀ ਅਸੀਂ ਫਾਇਦਾ ਦੋਨਾਂ ਤੋਂ ਹੀ ਲੈਣਾ, ਅਮਰੀਕਾ ਤੋਂ ਵੀ ਲੈਣਾ, ਸੋਵੀਅਤ ਯੂਨੀਅਨ ਤੋਂ, ਭਾਵੇਂ ਉਹਦਾ ਝੁਕਾਅ ਸੋਵੀਅਤ ਯੂਨੀਅਨ ਵੱਲ ਸੀ, ਨਹਿਰੂ ਦਾ ਵੀ, ਇੰਦਰਾ ਗਾਂਧੀ ਦਾ ਬਹੁਤ ਜ਼ਿਆਦਾ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਨਾਲ ਵੀ ਜਿਹੜੀਆਂ ਵੈਲਿਊਜ਼ ਨੇ,
ਇਹੀ ਕਾਰਨ ਸੀ ਕਿ 62 ਦੀ ਚੀਨ ਦੇ ਨਾਲ ਜੰਗ ਦੇ ਵੇਲੇ ਰੂਸ ਨੇ ਤਾਂ ਕਿਹਾ ਵੀ ਸਾਡਾ ਭਰਾ ਹੈ ਵੱਡਾ ਚੀਨ, ਅਸੀਂ ਨਹੀਂ ਕਰ ਸਕਦੇ। ਔਰ ਕੈਨੇਡੀ ਨੇ ਹੀ ਫੌਰਨ ਔਰ ਤਰਲੇ ਕੀਤੇ ਇਹਨਾਂ ਦੇ ਇੱਥੇ ਬੈਠੇ ਐਂਬੈਸਡਰ ਨੇ, ਔਰ ਨਹਿਰੂ ਦਾ ਪਰਸਨਲ ਖੱਤ ਕੈਨੇਡੀ ਦੇ ਨਾਂ ਆਏ, ਇਹਨਾਂ ਨੇ ਜਹਾਜ਼ ਔਰ ਦੂਜਾ ਤੀਜਾ ਭੇਜਿਆ। ਸੋ ਉਸ ਵੇਲੇ 62 ਦੇ ਵਿੱਚ ਜਿਹੜਾ ਹੈ ਉਹ ਹੋਇਆ। ਔਰ ਇਸੇ ਤਰ੍ਹਾਂ 71 ਦੇ ਵਿੱਚ ਵੀ ਭਾਵੇਂ ਧੱਕਾ ਕੀਤਾ, ਸੋਵੀਅਤ ਯੂਨੀਅਨ ਦੇ ਨਾਲ ਸੰਧੀ ਕੀਤੀ ਹੋਈ ਸੀ ਇੰਦਰਾ ਗਾਂਧੀ ਨੇ, ਪਾਕਿਸਤਾਨ ਮਸ਼ਰਕੀ ਪਾਕਿਸਤਾਨ ਨੂੰ ਤੋੜਿਆ, ਫਿਰ ਵੀ ਅਮਰੀਕਾ ਦੀ ਜਿਹੜੀ ਨੀਤੀ ਸੀ ਉਹ ਟਕਰਾਅ ਵਾਲੀ ਨਹੀਂ ਸੀ। ਇਹਨਾਂ ਦਾ 7th ਫਲੀਟ ਜਿਹੜਾ ਸੀ ਕਿ ਜੀ ਤੁਰਿਆ 7ਵਾਂ ਬੇੜਾ ਇੱਥੇ ਪਹੁੰਚ ਗਿਆ, ਉੱਥੇ ਇੰਟਰਵੀਨ ਨਹੀਂ ਕੀਤਾ। ਸੋ ਘੱਟੋ ਘੱਟ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਪਹਿਲਿਆਂ ਦੇ ਵੀ ਉਹਨਾਂ ਨੇ ਖੁੱਲ੍ਹ ਕੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਮੋਦੀ ਨੇ, ਔਰ ਇਹੀ ਮਾਮਲਾ ਇਜ਼ਰਾਈਲ ਦੇ ਮਾਮਲੇ 'ਚ ਸੀ, ਅਸੀਂ ਡਿਸਕਸ ਕੀਤਾ ਸੀ ਕਿ ਜਦੋਂ 1948 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਔਰ ਰਸ਼ੀਅਨ ਸਟਾਲਿਨ ਔਰ ਬ੍ਰਿਟਿਸ਼ ਜਿਹੜਾ ਚਰਚਲ, ਉਹਨਾਂ ਨੇ ਡਿਵੀਜ਼ਨ ਆਫ ਫਲਸਤੀਨ ਦਾ ਰੈਜ਼ੋਲੂਸ਼ਨ ਲਿਆਂਦਾ, ਇੰਡੀਆ ਨੇ ਅਗੇਂਸਟ ਵੋਟ ਪਾਈ ਸੀ। ਆਫੀਸ਼ੀਅਲੀ 1953 'ਚ ਰੈਕਗਨਾਈਜ਼ ਕੀਤਾ ਇਜ਼ਰਾਈਲ ਨੂੰ ਇੰਡੀਆ ਨੇ। 1993 ਤੱਕ ਈਵਨ ਉਹਨਾਂ ਦੀ ਕੋਈ ਐਮਬੈਸੀ ਨਹੀਂ ਸੀ ਖੁੱਲ੍ਹਣ ਦਿੱਤੀ ਗਈ ਇੰਡੀਆ 'ਚ, ਔਰ ਨਰਸਿਮਹਾ ਰਾਓ ਦੇ ਵੇਲੇ ਉਹਨਾਂ ਦਾ ਚਾਰਜਰੀ ਅਫੇਅਰ ਖੁੱਲ੍ਹਿਆ। ਔਰ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਇਸ ਸਾਰੇ ਪੀਰੀਅਡ 'ਚ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਜਿਹੜਾ ਕਦੇ ਇਜ਼ਰਾਈਲ ਦੇ ਦੌਰੇ 'ਤੇ ਨਹੀਂ ਗਿਆ। ਹੁਣ ਮੋਦੀ ਨੇ ਜਿਸ ਅੰਦਾਜ਼ ਦੇ ਵਿੱਚ ਬਿਲਕੁਲ, ਕਿਉਂਕਿ ਹਿੰਦੂ ਤੋਂ ਵੀ ਏਜੰਡਾ, ਨਿਓ ਨਾਜ਼ੀ ਔਰ ਦੂਜੇ ਉਹ ਇੱਕੋ ਹੀ ਫਿੱਟ ਬਹਿੰਦਾ, ਜਿਵੇਂ ਇਹ ਗਿਆ ਕਿ ਹੁਣ ਉਹ ਸਾਰਾ ਹੈ ਵੇਰਵਾ, ਐਪਸਟੀਨ ਫਾਈਲਸ ਦਾ ਕੀ ਰੋਲ ਹੈ, ਹਰਦੀਪ ਪੁਰੀ 16 ਮੀਟਿੰਗਾਂ, 64 ਈਮੇਲਾਂ ਔਰ ਕੀ ਕਰਤੂਤਾਂ ਕੀਤੀਆਂ ਕੀ ਨਹੀਂ, ਇਹ ਤਾਂ ਇੱਕ ਵੱਖਰਾ ਚੈਪਟਰ ਹੈ। ਔਰ ਉਸ ਤੋਂ ਬਾਅਦ ਵੀ ਜਿਸ ਕਿਸਮ ਦਾ ਜਿਹੜਾ, ਜਿਵੇਂ ਅਸੀਂ ਡਿਸਕਸ ਕੀਤਾ ਸੀ ਸਿਪਰੀ ਥਿੰਕ ਟੈਂਕ ਦਾ, ਕਿ ਵੀ ਇਹਨਾਂ ਨੇ ਆਪਣੇ ਹਥਿਆਰ ਖਰੀਦਣੇ ਵੀ ਇਜ਼ਰਾਈਲ ਤੋਂ ਕਿਵੇਂ ਵਧਾਏ, ਔਰ ਮੁਕੰਮਲ ਤੌਰ ਦੇ ਉੱਤੇ ਜਿਹੜੀ ਸਰਵੇਲੈਂਸ ਹੈ, ਜਿਹੜੀ ਸਬਸਰਵੀਐਂਸ ਹੈ, ਉਹ ਤਾਂ ਉਦੋਂ ਨਜ਼ਰ ਆਈ ਜਦੋਂ ਕਿ ਐਨ ਇਹ 28 ਫਰਵਰੀ ਨੂੰ ਅਟੈਕ ਹੁੰਦਾ ਈਰਾਨ ਦੇ ਉੱਤੇ। 2 ਦਿਨ ਪਹਿਲਾਂ 48 ਘੰਟੇ ਪਹਿਲਾਂ ਜਿਹੜਾ ਹੈ ਮੋਦੀ ਉੱਥੇ ਜਾ ਕੇ ਖਲੋ ਕੇ ਉਹਨਾਂ ਦੀ ਪਾਰਲੀਮੈਂਟ, ਜਿਹਨੂੰ ਕਨੈਸਟ ਕਹਿੰਦੇ ਨੇ ਹਿਬਰੀਓ ਦੇ ਵਿੱਚ, ਕਿ ਜੀ ਵੱਡਾ ਭਰਾ ਮੇਰਾ ਨੈਤਨਯਾਹੂ ਤੇ ਮਦਰਲੈਂਡ ਸਾਡੀ ਇੰਡੀਆ ਤੇ ਫਾਦਰਲੈਂਡ ਇਜ਼ਰਾਈਲ ਹੈ ਤੇ ਫਲਾਣਾ ਤੇ ਟਿਮਕਾ ਤੇ ਇਹ ਉਹ ਪੂਰੀ ਸਪੋਰਟ, ਅਸੀਂ ਨਾਲ ਖੜੇ ਹਾਂ ਨਾਲ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹ ਅਲਟੀਮੇਟਲੀ ਘੁੰਮਤਾ ਰਿਹਾ ਸੀ ਕਿਤੇੋਂ ਕਿ ਵੀ ਜਾ ਕੇ ਸਪੋਰਟ ਦਿਖਾਓ। ਜੇ ਤੁਸੀਂ ਆਪਣੇ ਮੁਲਕ ਨੂੰ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਕਹਿੰਦੇ ਹੋ ਤੇ ਤੁਹਾਡੀ ਵਿਦੇਸ਼ ਨੀਤੀ ਕੋਈ ਹੋਰ ਡਿਸਾਈਡ ਕਰਦਾ, ਤੁਸੀਂ ਤਾਂ ਸਬਸਰਵੀਐਂਟ ਹੋਏ, ਇੰਡੀਪੈਂਡੈਂਟ ਮੁਲਕ ਤਾਂ ਨਾ ਹੋਏ। ਹੁਣ ਭਾਵੇਂ ਇਸ ਅਮਰੀਕਾ ਭਾਰਤ ਨੂੰ ਤੋੜੇ ਫੜ ਕੇ, ਸਾਨੂੰ ਉਹਦੇ ਚੋਂ ਹੀ ਸਾਡਾ ਮੁਲਕ ਨਿਕਲਦਾ ਹੈ, ਲੇਕਿਨ ਸਬਸਰਵੀਐਂਸ ਤਾਂ ਸਾਹਮਣੇ ਹੈ ਕਿ ਵੀ ਸੋ ਕਾਲਡ ਆਪਰੇਸ਼ਨ ਸੰਦੂਰ ਸ਼ੁਰੂ ਇਹ ਕਰਦੇ ਨੇ। ਪ੍ਰੈਜ਼ੀਡੈਂਟ ਟਰੰਪ ਆਪਣੇ ਟਰੂਥ ਸੋਸ਼ਲ ਦੇ ਉੱਤੇ ਲਿਖਦੇ ਨੇ ਜੀ ਕਿ ਵੀ ਜਿਹੜਾ ਉਹ ਸੀਜ਼ ਫਾਇਰ ਹੋ ਗਿਆ, ਟ੍ਰੇਡ ਡੀਲ ਅਜੇ ਹੋਣੀ ਹੈ ਸਾਈਨ। ਪ੍ਰੈਜ਼ੀਡੈਂਟ ਟਰੰਪ ਲਿਖਦੇ ਨੇ ਕਿ ਵੀ ਹੋ ਗਿਆ, ਜਿਹੜੀ ਹੈ ਜੀ ਮੋਦੀ ਨਾਲ ਗੱਲ ਹੋਈ ਜਾਂ ਦੂਜੀ ਹੋਈ। ਫਿਰ ਉਹ ਕਹਿੰਦੇ ਨੇ ਜੀ ਇਹ $500 ਬਿਲੀਅਨ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਵੀ ਕਰਨਗੇ 5 ਸਾਲ ਦੇ ਵਿੱਚ ਵੀ। ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ ਬਰਾਊਨਸਵਿਲ ਟੈਕਸਾਸ ਦੇ ਵਿੱਚ ਇਹ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਿ ਜਿਹੜੀ ਪਹਿਲੀ ਆਇਲ ਰਿਫਾਈਨਰੀ, ਜਿਹੜਾ ਕਿ ਪਿਓਰੈਸਟ ਆਫ ਦਾ ਕਲੀਨੈਸਟ ਆਫ ਦਾ ਆਇਲ ਹੋਏਗਾ, $300 ਬਿਲੀਅਨ ਦੀ ਇਨਵੈਸਟਮੈਂਟ, ਔਰ ਰਿਲਾਇੰਸ ਅੰਬਾਨੀਆਂ ਦੀ। ਔਰ ਹਾਲਾਂ ਇਸ 'ਚ ਹੈ ਕਿ ਵੀ ਜਿਹੜੀ ਹੈ ਰਿਲਾਇੰਸ ਵਾਲੇ ਬਿਲਕੁਲ ਚੁੱਪ। Reliance remains mum even as Trump announces historic $300 billion US refinery deal। ਨਾ ਮੋਦੀ ਬੋਲਿਆ ਨਾ ਦੂਜ ਬੋਲੇ। ਹੁਣ ਇਸ ਸਾਰੇ ਦੇ ਥੱਲੇ ਜਿਹੜਾ ਇਜ਼ਰਾਈਲ ਦੇ ਨਾਲ ਜਿਸ ਕਿਸਮ ਦਾ ਕੀ ਕੰਟਰੈਕਟ ਹੈ, ਕੀ ਕਮਜ਼ੋਰੀਆਂ ਨੇ, ਕੀ ਖਾਂਦੇ ਨੇ। ਵੈਸੇ ਜਿਹੜੀ ਉਹਨਾਂ ਦੀ ਹਾਈਫਾ ਪੋਰਟ ਹੈ ਉਹ ਅਡਾਨੀ ਉਹਨੂੰ ਮੈਨੇਜ ਕਰਦਾ, ਉਹਦਾ ਠੇਕਾ ਉਹਨੂੰ ਦਿੱਤਾ ਸੀ। ਹੁਣ ਇਸ ਸਾਰੇ ਦੇ ਥੱਲੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਈਰਾਨ ਤਾਂ ਮਸਲਾ ਹੀ ਕੋਈ ਨਹੀਂ ਹੈ, ਵੀ ਅਸੀਂ ਤਾਂ ਜੇਤੂ ਦੇ ਨਾਲ ਖਲੋਣਾ ਜੋ ਇਹਨਾਂ ਦਾ ਹੁੰਦਾ ਹੈ। ਲੇਕਿਨ ਜਿਸ ਲੈਵਲ ਦੇ ਉੱਤੇ ਈਰਾਨ ਨੇ ਰੈਜ਼ਿਸਟ ਕੀਤਾ, ਔਰ ਹੁਣ ਜਦੋਂ ਕਿ ਇੱਕ ਸਟੇਜ ਹੁੰਦੀ ਹੈ ਜਦੋਂ ਕਹਿੰਦੇ ਨੇ ਕਿ ਜੀ ਦੂਸਰੇ ਦੇ ਘਰ ਲੱਗੀ ਅੱਗ ਬਸੰਤਰ ਹੁੰਦੀ ਹੈ, ਤੇ ਅੱਗ ਉਦੋਂ ਹੀ ਮਹਿਸੂਸ ਹੁੰਦੀ ਜਦੋਂ ਆਪਣੇ ਘਰ ਲੱਗੇ।
ਉਹਨੂੰ ਵੀ ਲੱਗਦਾ ਸੀ ਕਿ ਵੀ ਠੀਕ ਹੈ, ਇੰਨੀ ਵੱਡੀ ਪਾਵਰ, ਫਾਇਰ ਪਾਵਰ ਦੂਜੀ ਤੀਜੀ ਹੈ, ਈਰਾਨ ਨੂੰ ਤਾਂ ਮਸਲ ਦੇਣਗੇ ਜਿਵੇਂ ਵੈਨਜ਼ੂਏਲਾ ਦਾ ਪਤਾ ਨਹੀਂ ਲੱਗਾ। ਉਦੋਂ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੋਇਆ ਕਿ ਭਾਈ ਈਰਾਨ ਦੇ ਨਾਲ ਇਹਨੂੰ ਅਸੀਂ ਅਜੇ, ਜਦੋਂ ਮੈਂ ਖੁਦ ਗਿਆ ਮੋਦੀ ਨੂੰ ਇਹ ਲੱਗਣਾ ਚਾਹੀਦਾ, ਮੈਂ ਤਾਂ ਕੁਰਾਨ ਸ਼ਰੀਫ ਉਹਨੂੰ ਖਮੀਨਾਈ ਨੂੰ ਦੇ ਕੇ ਆਇਆ, ਉਹਨੂੰ ਕਿਹਾ ਕਿ ਜੀ ਸਾਡਾ ਕਲਚਰਲ ਹਜ਼ਾਰਾਂ ਸਾਲਾਂ ਦਾ ਰਿਸ਼ਤਾ, 125 ਮਿਲੀਅਨ 1.5 ਸਾਲ ਪਹਿਲਾਂ ਆਪਣੇ ਬਜਟ 'ਚ ਅਸੀਂ ਦਿੱਤਾ ਉਹਨਾਂ ਨੂੰ, ਜਿਹੜੀ ਹੈ ਉਹ ਚਾਬਹਾਰ ਪੋਰਟ ਨੂੰ ਡਿਵੈਲਪ ਕਰਨ ਦਾ। ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਦੇ ਲਈ ਈਰਾਨ ਦਾ ਆਧਾਰ ਬਣਦਾ ਰਿਹਾ। ਉੱਥੋਂ ਇਹਨਾਂ ਦਾ ਕੁਲਭੂਸ਼ਣ ਯਾਦਵ ਵਰਗਾ ਸਪਾਈ ਮਾਸਟਰ ਜਿਹੜਾ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਜਿਹੜਾ ਉਹ ਸਪਾਈਂਗ ਸੈਂਟਰ, ਸਟੇਸ਼ਨ ਹਾਊਸਿਸ ਜਿਹੜੇ ਨੇ ਉਹ ਕਾਇਮ ਕਰਦਾ ਰਿਹਾ। ਇਸ ਸਭ ਦੇ ਬਾਵਜੂਦ ਜਿਵੇਂ ਨਿੱਧਰੇ ਇਹ ਹੁੰਦਾ ਜਦੋਂ ਤੁਸੀਂ ਘਟੀਆ ਬੰਦੇ ਦੇ ਹੱਥ 'ਚ ਪਾਵਰ ਹੁੰਦੀ ਹੈ, ਡਿਪਲੋਮੇਸੀ ਜਾਂ ਸਟੇਟਸਮੈਨਸ਼ਿਪ ਜਾਂ ਆਪਣੇ ਮੁਲਕ ਦੇ ਇੰਟਰਸਟ ਨੂੰ ਦੇਖਣਾ, ਇਹ ਵੱਡਿਆਂ ਲੋਕਾਂ ਦਾ ਕੰਮ ਹੁੰਦਾ ਹੈ। ਇਹ ਇਸ ਲੈਵਲ ਦੇ ਬੰਦੇ ਜਿਹੜੇ ਨੇ ਸ਼ਾਊਟ ਕਰਕੇ, ਝੂਠ ਬੋਲ ਕੇ, ਰਿਪੀਟਡਲੀ ਤੁਸੀਂ ਨਫ਼ਰਤ ਫੈਲਾ ਕੇ ਇਸ ਕਿਸਮ ਦਾ ਜਿਹੜਾ ਉਹ ਪੋਪੂਲੈਰਿਟੀ ਲੈ ਲਓ, ਕਦੇ ਹਿੰਦੂ ਹਿਰਦੇ ਸਮਰਾਟ ਬਣ ਜਾਓ, ਹਜ਼ਾਰਾਂ ਲੋਕਾਂ ਦਾ ਖੂਨ ਡੋਲ ਕੇ ਤੁਸੀਂ ਕੁਰਸੀ ਉਹਦੇ ਤੇ ਡਾਈ ਹੋਏ ਔਰ ਤੁਸੀਂ ਸਮਝੋ ਵੀ ਸੱਚਮੁੱਚ ਹੀ ਤੁਸੀਂ ਸਿਆਣੇ ਹੋ ਗਏ। ਇਵੇਂ ਨਹੀਂ ਹੁੰਦਾ। ਨਤੀਜਾ ਹੁਣ ਇੰਡੀਆ ਦਾ ਤਾਂ ਆਲਮੋਸਟ 80% ਤੇਲ ਜਿਹੜਾ ਹੈ ਉਹ ਸਟ੍ਰੇਟ ਆਫ ਹਾਰਮੂਜ਼ ਚੋਂ ਆਉਂਦਾ ਹੈ। ਹੁਣ ਈਰਾਨ ਨੇ ਕੋਈ ਪਬਲਿਕਲੀ ਤਾਂ ਨੈਗੇਟਿਵਿਟੀ ਨਹੀਂ ਕੀਤੀ ਵੀ ਇੰਡੀਆ ਦੇ ਖਿਲਾਫ ਕੋਈ ਬਿਆਨ ਦਿੱਤਾ, ਪਰ ਅਬਜ਼ਰਵ ਤਾਂ ਉਹਨਾਂ ਨੇ ਕੀਤਾ ਕਿ ਵੀ ਉੱਥੇ 48 ਘੰਟੇ ਪਹਿਲਾਂ ਇਜ਼ਰਾਈਲ ਗਿਆ ਹੈ। ਫਿਰ ਨਾ ਖਮੀਨਾਈ ਦੇ ਮਰਨ ਦਾ ਅਫਸੋਸ, ਨਾ ਉਹ ਛੋਟੀਆਂ ਬੱਚੀਆਂ ਦੇ ਮਾਰੇ ਜਾਣ ਦਾ ਅਫਸੋਸ। 5 ਦਿਨ ਬਾਅਦ ਇਰਾਨੀਅਨ ਐਮਬੈਸੀ 'ਚ ਜਾ ਕੇ ਇਹਨਾਂ ਦਾ ਜਿਹੜਾ ਐਕਸਟਰਨਲ ਅਫੇਅਰਸ ਦਾ ਫੋਰਨ ਸੈਕਟਰੀ ਹੈ ਉਹ ਜਾ ਕੇ ਉਹਦੇ ਸ਼ੋਕ ਸੁਨੇਹਾ ਲਿਖਦਾ ਹੈ। ਹੁਣ ਇਸ ਸਾਰੇ ਦਾ ਨੋਟਿਸ ਲੈਂਦਿਆਂ ਈਰਾਨ ਨੇ ਇੱਕ ਜਿਹੜਾ ਇਹ ਰੱਖਿਆ ਕਿ ਵੀ ਜਿਹੜਾ ਉਹਨਾਂ ਦੇ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਤੋਂ ਪਰਮਿਸ਼ਨ ਲਏਗਾ ਉਹਨਾਂ ਦੀ ਸ਼ਿਪ ਨੂੰ ਉਹ ਜਾਣ ਦਿੰਦੇ ਨੇ ਫਰੈਂਡਲੀ, ਜਿਵੇਂ ਚਾਈਨਾ ਦੀ ਖੁੱਲ੍ਹ ਹੈ, ਉਹਨਾਂ ਨੇ ਸ੍ਰੀਲੰਕਾ ਨੂੰ ਵੀ, ਬੰਗਲਾਦੇਸ਼ ਨੂੰ ਵੀ ਖੁੱਲ੍ਹ ਦੇ ਦਿੱਤੀ। ਹੁਣ ਇੰਡੀਆ ਇਹ ਸਮਝਦਾ ਸੀ ਕਿ ਜੀ ਮੈਂ ਸਾਡੇ ਨੂੰ ਤਾਂ ਵੀ ਹੈ, ਸਾਨੂੰ ਕੀ ਫਰਕ ਪੈਂਦਾ। ਹੁਣ ਹਾਲ ਇਸ ਵੇਲੇ ਇਹ ਹੈ ਕਿ 28 ਇੰਡੀਅਨ ਵੈਸਲਸ ਵਿਦ 778 ਸੀਫੇਅਰਰਸ ਔਨ ਬੋਰਡ ਸਟਕ ਇਨ ਪਰਸ਼ੀਅਨ ਗਲਫ। ਇਹ ਇੰਡੀਅਨ ਅਫੀਸ਼ੀਅਲ ਕਹਿ ਰਿਹਾ ਹੈ ਕਿ 24 ਸਾਡੀਆਂ ਵੈਸਲਸ ਨੇ ਵੈਸਟਰਨ ਪਾਰਟ 'ਤੇ, ਜਿਹਦੇ 'ਚ 778 ਔਨ ਬੋਰਡ ਨੇ ਸੀਫੇਅਰਰ ਜਿਹੜੇ ਉਹਨਾਂ ਦੇ ਇੰਪਲੋਈ ਨੇ ਜਿਹੜੇ ਹੁੰਦੇ ਨੇ। 4 ਵੈਸਲ ਜਿਹੜੀਆਂ ਨੇ ਉਹਨਾਂ ਦੇ ਉੱਤੇ 101 ਬੰਦਾ ਆ ਆਉਂਦਾ ਈਸਟਰਨ ਸਾਈਡ, ਕੁਝ ਵੈਸਟਰਨ 'ਤੇ ਨੇ, ਕੁਝ ਈਸਟਰਨ 'ਤੇ ਨੇ। ਇਹ ਮਿਨਿਸਟਰੀ ਆਫ ਪੋਰਟਸ, ਸ਼ਿਪਿੰਗ ਐਂਡ ਵਾਟਰਵੇਜ਼ ਰਜੇਸ਼ ਕੁਮਾਰ ਸਿਨਹਾ ਕਹਿ ਰਿਹਾ। ਹੁਣ ਇਸ ਦੇ ਉੱਤੇ ਇੰਡੀਅਨ ਮੀਡੀਆ ਨੇ ਖਬਰ ਲਾਤੀ ਸੀ ਕਿ ਜੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਉਹਨੇ ਅਲਾਉ ਕਰ ਦਿੱਤਾ ਈਰਾਨ ਨੇ ਜਿਹੜਾ ਕਿ ਇੰਡੀਅਨ ਸ਼ਿਪ ਨੂੰ ਜਾ ਲੈਣ ਦਿਓ। ਪਰ ਇਹਨਾਂ ਦੀ ਨਾਲ ਹੀ ਟਾਈਮਜ਼ ਆਫ ਇੰਡੀਆ ਨੇ ਖਬਰ ਦਿੱਤੀ ਕਿ ਵੀ ਈਰਾਨ ਬ੍ਰੇਕ ਸਾਇਲੈਂਸ ਆਫਟਰ ਰਿਪੋਰਟਸ ਦੈਟ ਕਲੇਮ ਤਹਿਰਾਨ ਅਲਾਉਡ ਇੰਡੀਅਨ ਆਇਲ ਟੈਂਕਰ ਥਰੂ ਸਟ੍ਰੇਟ ਆਫ ਹਾਰਮੂਜ਼। ਔਰ ਇਹਦੀ ਬਿਗਨਿੰਗ ਹੀ ਇਹ ਹੈ ਕਿ amid rising tensions in West Asia, reports suggesting that Iran opened the Strait of Hormuz for India, flagged oil tankers have now been firmly denied by Tehran. ਈਰਾਨ ਨੇ ਕਿਹਾ ਵੀ ਅਸੀਂ ਕੋਈ ਜਿਹੜਾ ਉਹ ਇੰਡੀਅਨ ਸ਼ਿਪ ਵਾਲਿਆਂ ਨੂੰ ਜਿਹੜਾ ਅਸੀਂ ਕੋਈ ਅਲਾਉ ਨਹੀਂ ਕੀਤਾ। ਔਰ ਇਸ ਦੇ ਉਲਟ ਹੋਇਆ ਇਹ ਕਿ ਥਾਈਲੈਂਡ ਦਾ ਇੱਕ ਜਹਾਜ਼ ਜਿਹੜਾ ਕਿ ਆਇਲ ਇੰਡੀਅਨ ਸੀ ਲੇਕਿਨ ਉਹ ਥਾਈ ਸੀ, ਉਹ ਆਪਣੇ ਝੰਡੇ ਨਾਲ ਗੁਜ਼ਰੇ, ਉਹਦੇ ਤੇ ਅਟੈਕ ਕਰਤਾ ਉਹਨਾਂ ਨੇ, ਉਹਦੇ ਨਾਲ ਡਰੋਨ ਨਾਲ ਜਾਂ ਮਿਸਲ ਨਾਲ ਜੋ ਵੀ ਹੈ, ਔਰ ਉਹਦੇ 'ਚ ਉਹਦਾ ਕਾਫੀ ਅੱਗ ਲੱਗ ਗਈ ਉਹਨੂੰ। ਔਰ ਇੰਡੀਆ ਬਾਉਂਡ ਥਾਈ ਫਲੈਗਡ ਕਾਰਗੋ ਸ਼ਿਪ ਅਟੈਕਡ in Strait of Hormuz. The vessel was attacked while transiting the Strait of Hormuz after departing Khalifa port। और ਇਹਦੇ 'ਚ ਜਿਹੜਾ ਉਹ ਮਾਰਚ 11 ਨੂੰ ਅਟੈਕ ਹੋਇਆ, 20 ਕਰੂ ਮੈਂਬਰ ਸੀ ਉਹਦੇ ਤੇ, ਔਰ ਉਸ ਨੂੰ ਅੱਗ ਲੱਗੀ, ਉਸ ਦਾ ਕਾਫੀ ਡੈਮੇਜ ਹੋਇਆ। ਔਰ ਇੰਡੀਆ ਨੇ ਉਸ ਦੀ ਬੜੀ ਕੰਡੈਮਨੇਸ਼ਨ ਕੀਤੀ ਹੈ। ਇੰਡੀਆ ਡਿਪਲੋਰਸ ਅਟੈਕ ਔਨ ਥਾਈ ਸ਼ਿਪ ਬਾਉਂਡ ਫਾਰ ਗੁਜਰਾਤ ਪੋਰਟ, ਗੁਜਰਾਤ ਜਾ ਰਿਹਾ। ਸੋ ਇਹ ਹੁਣ ਜਿਹੜਾ ਈਰਾਨ ਇੰਡੀਆ ਨੂੰ ਸਬਕ ਤਾਂ ਦੇ ਰਿਹਾ। ਔਰ ਇਹ ਜਿਹੜਾ ਇਸੇ ਲਈ ਅੱਜ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਇਹ ਜਿਹੜੀਆਂ ਰਿਪੋਰਟਸ ਸੀ ਕਿ ਜੀ ਰਿਪੋਰਟਸ ਆਫ ਈਰਾਨ ਅਲਾਉਇੰਗ ਇੰਡੀਅਨ ਸ਼ਿਪਸ ਥਰੂ ਸਟੇਟ ਆਫ ਹਾਰਮੂਜ਼ ਪ੍ਰੀ ਮੈਚੁਰ, ਕਿ ਇਹਦੀ ਅਜੇ ਗੱਲ ਨਾ ਕਰੋ। ਔਰ ਕਿਸੇ ਨੇ ਪੰਜਾਬੀ ਦੇ ਵਿੱਚ ਜੋ ਈਰਾਨ ਦੇ ਫੋਰਨ ਮਿਨਿਸਟਰ ਨੇ, ਫੋਰਨ ਮਿਨਿਸਟਰ ਨੇ ਉਹਨਾਂ ਦਾ ਐਂਬੈਸਡਰ ਜਿਹੜਾ
ਉਹਨੇ ਇੰਡੀਆ ਬਾਰੇ ਕਿਹਾ, ਉਹਨੂੰ ਕੋਟ ਕੀਤਾ, ਮੈਂ ਓਰੀਜਨਲ ਤਾਂ ਮੈਨੂੰ ਨਹੀਂ ਕਿਤੇ ਮਿਲਿਆ। ਉਹਦੇ 'ਚ ਉਹਨੇ ਇਹ ਇਰਾਨੀ ਰਾਜਦੂਤ ਦਾ ਭਾਰਤ ਨੂੰ ਲੈ ਕੇ ਸਖਤ ਬਿਆਨ, ਭਾਰਤ ਉਹ ਦੇਸ਼ ਹੈ ਜਿਸ ਕੋਲ ਨਾ ਮੂੰਹ ਹੈ ਨਾ ਹੱਥ ਨੇ ਤੇ ਨਾ ਹੀ ਪੈਰ ਨੇ। ਮੂੰਹ ਹੁੰਦਾ ਤਾਂ ਸਾਡੇ ਨਿਹੱਥੇ ਸਮੁੰਦਰੀ ਸੈਨਿਕਾਂ ਦੀ ਮੌਤ ਤੇ ਨਿੰਦਿਆ ਕਰਦਾ, ਹੱਥ ਹੁੰਦੇ ਤਾਂ ਉਹਨਾਂ ਜ਼ਖਮੀ ਜਵਾਨਾਂ ਨੂੰ ਬਚਾਉਂਦਾ, ਪੈਰ ਹੁੰਦੇ ਤਾਂ ਚੱਲ ਕੇ ਆਉਂਦਾ ਤੇ ਸਾਡੇ ਤੇ ਹੋਇਆ ਜ਼ੁਲਮ ਦੇਖਦਾ। ਇਹ ਇਰਾਨੀ ਰਾਜਦੂਤ ਨੇ ਕਿਹਾ। ਮੈਨੂੰ ਲੱਗਦਾ ਵੀ ਇਹਦੇ 'ਚ ਥੋੜਾ ਜਿਹਾ ਤੜਕਾ ਲਾਇਆ ਹੋਏਗਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਈਰਾਨ ਦੀ ਨਾਰਾਜ਼ਗੀ ਹੈ ਬਹੁਤ ਜ਼ਿਆਦਾ। ਔਰ ਫਿਰ ਇੱਥੇ ਹੀ ਬਸ ਨਹੀਂ, ਇੰਡੀਆ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਕੋ ਸਪਾਂਸਰ ਕੀਤਾ ਹੈ ਇੱਕ ਰੈਜ਼ੋਲੂਸ਼ਨ, ਜਿਹੜਾ ਹਾਲਾਂਕਿ 132 ਕੇ 133 ਮੈਂਬਰਾਂ ਨੇ ਕੀਤਾ ਹੈ। ਇੰਡੀਆ ਜੁਆਇਨਸ 30 UN ਮੈਂਬਰ ਸਟੇਟਸ to express deep alarm at escalation of hostilities in Lebanon। ਚਲੋ ਇਹ ਤਾਂ ਸਮਝ ਆਇਆ, ਇਹਦੇ 'ਚ ਲੈਬਨਾਨ ਦੇ ਵਿੱਚ ਜੋ ਚੱਲ ਰਿਹਾ ਉਹਦੇ ਉੱਤੇ ਜਿਹੜਾ ਮਤਾ ਹੈ, ਲੇਕਿਨ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਗੱਲ ਕੀਤੀ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਕੰਡੈਮ ਕਰਦੇ ਹਾਂ ਈਰਾਨ ਨੂੰ ਕਿ ਉਸ ਨੇ ਬਹਿਰੀਨ ਔਰ UAE ਔਰ ਕਤਰ ਔਰ ਦੂਸਰਿਆਂ ਦੇ ਉੱਤੇ ਅਟੈਕ ਕੀਤਾ ਹੈ। ਔਰ ਹੁਣ ਇਹਦੇ 'ਚ ਇਹ ਗੱਲ ਤਾਂ ਸਮਝ ਆ ਸਕਦੀ ਹੈ ਜੇ ਤਾਂ ਇਹਦੇ 'ਚ ਇਹ ਹੁੰਦਾ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਅਟੈਕ ਨੂੰ ਵੀ ਕੰਡੈਮ ਕੀਤਾ ਹੁੰਦਾ ਔਰ ਨਾਲ ਦੀ ਨਾਲ ਜੋ ਈਰਾਨ ਨੇ ਫਿਰ ਤਾਂ ਸਮਝ ਆ ਸਕਦੀ ਸੀ। ਪਰ ਇਹਦੇ 'ਚ ਹੁਣ ਜਿਹੜਾ ਇੰਡੀਆ ਜਿਹੜਾ ਕਿ ਲੀਡ ਕਰ ਰਿਹਾ ਉਸ ਰੈਜ਼ੋਲੂਸ਼ਨ ਨੂੰ, ਲੇਕਿਨ ਉਹਦੇ 'ਚ ਈਰਾਨ ਦੇ ਉੱਤੇ ਹਮਲੇ ਦੀ ਕੋਈ ਨਿੰਦਿਆ ਨਹੀਂ ਕੀਤੀ ਗਈ। ਹੁਣ ਇਹ ਸਾਰਾ ਇੱਕ ਪਾਸੇ ਤਾਂ ਆਪਣੇ ਵੱਲੋਂ ਇੰਡੀਆ ਸਮਝਦਾ ਵੀ ਉਸ ਨੇ ਈਰਾਨ ਨੂੰ ਜਿਹੜਾ ਉਹ ਇਗਨੋਰ ਕਰਕੇ ਜਾਂ ਈਰਾਨ ਦੀ ਕੰਡੈਮਨੇਸ਼ਨ ਕਰਕੇ ਅਮਰੀਕਾ ਨੂੰ ਖੁਸ਼ ਕਰ ਲਿਆ, ਪਰ ਨਾਲ ਦੀ ਨਾਲ ਅਸੀਂ ਅਮਰੀਕਾ ਦੇ ਪ੍ਰਮੁੱਖ ਜਿਹੜਾ ਉਹ ਖਬਰਾਂ ਦੇ ਵਿੱਚ ਦੇਖਦੇ ਹਾਂ, US ਇਨਵੈਸਟੀਗੇਟਸ ਇੰਡੀਆ ਐਂਡ ਚਾਈਨਾ for unfair trade practices as Trump tries to replace tariffs blocked by Supreme Court। ਔਰ ਇਹ ਇਹਨਾਂ ਦੀ ਪੂਰੀ ਪ੍ਰੋਪਰ ਇਸ ਦੀ ਬਰੀਫਿੰਗ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਹੋਈ ਹੈ ਕਿ US has initiated investigation against its trading partners including India, China, Japan to look into and address unfair foreign practices that adversely impact American manufacturing। The effort comes after Supreme Court struck down President Trump's previous use of tariffs। ਹੁਣ ਉਹਨਾਂ ਨੇ ਇੰਡੀਆ ਨੂੰ, ਜਿਹਦੇ ਚਾਈਨਾ ਔਰ ਦੂਸਰੇ ਵੀ 2-3 ਮੁਲਕ ਨੇ, ਪਰ ਇੰਡੀਆ ਖਾਸ ਤੌਰ ਤੇ ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਅਮਰੀਕਾ ਕਰ ਰਿਹਾ ਹੈ ਕਿ ਇਹ ਆਪਣੇ ਵਪਾਰਕ ਜਿਹੜਾ ਹੁਣ 42-43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ ਵੀ ਉਹਦੇ 'ਚ ਬੇਈਮਾਨੀ ਕਰਦਾ, ਅਨਫੇਅਰ ਪ੍ਰੈਕਟਿਸਿਸ ਨੇ, ਸ਼ੋਅ ਕੁਛ ਕਰ ਰਹੇ ਨੇ ਔਰ ਕਹਿੰਦੇ ਕੁਛ ਨੇ। ਔਰ ਇਹ ਖਬਰ ਵੀ ਸਾਰੇ ਇੰਟਰਨੈਸ਼ਨਲੀ ਜਿਹੜੀ ਹੈ ਉਹ ਪਬਲਿਸ਼ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋ ਬੇੜੀਆਂ ਤੇ ਪੈਰ ਅਲਟੀਮੇਟਲੀ ਜੇ ਇਹ ਹੁਣ ਇੱਧਰ ਜੇ 300 ਬਿਲੀਅਨ ਡਾਲਰ ਦੀ ਰਿਫਾਈਨਰੀ ਦੇ ਉੱਤੇ ਹੁਣ ਅੰਬਾਨੀ ਕੋਲੋਂ ਤਾਂ ਨਹੀਂ, ਸਰਕਾਰੀ ਰਿਲਾਇੰਸ ਗਵਰਨਮੈਂਟ ਕੰਪਨੀ ਹੈ, ਪੈਸਾ ਟੈਕਸ ਪੇਅਰ ਬੈਂਕਾਂ ਤੋਂ ਲੈਣਗੇ ਲੋਨ। ਜੇ ਇੱਕ ਪਾਸੇ ਇੱਧਰ ਆਪਣੇ ਐਸੈਟ ਬਣਾ ਰਹੇ ਨੇ, ਉੱਥੋਂ ਨਿਕਲ ਰਹੇ ਨੇ, ਇਹ ਫਿਰ ਇਹਨਾਂ ਦੇ ਇਸ ਦਾਅਵੇ ਦੇ ਵੀ ਫੂਕ ਨਿਕਲ ਜਾਂਦੀ ਹੈ ਕਿ ਜੀ ਮੇਕ ਇੰਡੀਆ ਗ੍ਰੇਟ ਅਗੇਨ। ਇੱਥੇ ਜਦੋਂ ਆਇਆ ਮੋਦੀ, ਸ਼ਰਮ ਆਉਂਦੀ ਸੀ ਦੇਖਦੇ ਆ ਵੀ ਟੁੱਟੀ ਜਿਹੀ ਅੰਗਰੇਜ਼ੀ 'ਚ ਕਹਿੰਦਾ, ਉਹ ਟਰੰਪ ਦੇ ਸਾਹਮਣੇ ਕਹਿ ਰਿਹਾ ਕਿ ਜੀ ਜੇ ਟਰੰਪ ਦਾ ਨਾਰਾ ਹੈ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਸਾਡਾ ਵੀ ਨਾਰਾ ਹੈ ਅਬਰ ਸਲੋਗਨ ਇਜ਼ ਆਲਸੋ ਮੇਕ ਇੰਡੀਆ ਗ੍ਰੇਟ ਅਗੇਨ। ਕਿਉਂਕਿ ਭਾਈ ਜੇ ਤੁਸੀਂ ਇੰਡੀਆ ਨੂੰ ਹੀ ਗ੍ਰੇਟ ਬਣਾਉਣਾ ਹੈ ਤੇ ਤੁਹਾਡਾ ਅੰਬਾਨੀ ਜਿਹੜਾ ਉਹ 300 ਬਿਲੀਅਨ ਡਾਲਰ ਅਮਰੀਕਾ 'ਚ, ਇਹਦਾ ਮਤਲਬ ਇਹ ਹੈ ਕਿ ਵੀ ਇਹ ਅਮਰੀਕਾ ਤੋਂ ਵੀ ਛਿੱਤਰ ਖਾ ਰਹੇ ਨੇ ਚੰਗੀ ਤਰ੍ਹਾਂ, ਉਹਨਾਂ ਨੇ ਧੌਣ ਤੇ ਗੋਡਾ ਰੱਖਿਆ ਹੋਇਆ। ਤੇ ਉਧਰ ਈਰਾਨ ਨੇ ਅਜੇ ਤਾਂ ਉਹਨਾਂ ਨੂੰ ਉਹ ਕੀ ਧੂਣੀ ਕਾਹਦੀ ਹੁੰਦੀ ਹੈ ਗੂਗਲ ਦੀ, ਅਜੇ ਉਹਨਾਂ ਨੂੰ ਗੂਗਲ ਦੀ ਧੂਣੀ ਮਾੜੀ ਜਿਹੀ ਦਿੱਤੀ ਹੈ ਤੇ ਉਹਨਾਂ ਨੂੰ ਚੀਕਾਂ ਨਿਕਲ ਰਹੀਆਂ ਨੇ। ਔਰ ਇਸ ਵੇਲੇ ਹਾਲ ਇਹ ਹੈ ਵੀ ਗੈਸ ਸਿਲੰਡਰ ਮਿੱਟੀ ਦੇ ਤੇਲ ਤੇ ਆ ਗਏ। ਹੁਣ ਤਾਂ ਉੱਥੇ ਉਹ ਮੀਮ ਬਣਦੇ ਨੇ ਕਿ ਜਿਹੜੇ ਵਿਆਹ ਰੱਖੇ ਨੇ, ਕਿੰਨੇ ਹਜ਼ਾਰਾਂ ਦੀ ਗਿਣਤੀ ਵਿਆਹਾਂ ਦਾ ਸੀਜ਼ਨ ਹੈ, ਕਿ ਬਰਾਤੀਆਂ ਨੂੰ ਲਿਖੋ ਕਿ ਵੀ ਆਪਣਾ ਲੰਚ ਡੱਬੇ ਲੈ ਕੇ ਘਰੋਂ ਆਓ। ਉਹਨਾਂ ਨੇ ਕਿਹਾ ਜੀ ਘਰ ਵੀ ਕਿੱਥੇ ਕੁੱਕ ਹੋਣਾ, ਸਿਲੰਡਰ ਹੀ ਨਹੀਂ ਹੈ। ਉਹਨਾਂ ਕਿਹਾ ਜੀ ਬਸ ਫਿਰ ਹਵਾ ਛਕੋ ਤੇ ਘਰਾਂ ਨੂੰ ਜਾਓ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।